ਅੱਜ ਦਾ ਵਲੌਗ ਫਾਰਮ ਤੋਂ ਬਾਹਰ ਹੈ ਥੋੜਾ ਜਿਹਾ, ਫਾਰਮ ਦੇ ਬਿਲਕੁਲ ਨਜ਼ਦੀਕ ਹੀ ਹੈ। ਮੇਰੇ ਭਾਈ ਨੇ ਮਿਰਜ਼ਾ ਤਨਵੀਰ ਬੇਗ ਸਾਹਿਬ, ਤੋਤਿਆਂ ਦਾ ਸ਼ੋਰ ਬਹੁਤ ਆ ਰਿਹਾ ਹੈ ਤੇ ਉਹਨਾਂ ਦੇ ਫਾਰਮ ਤੇ ਆਏ ਆ। ਇੱਕ ਦੋ ਪਰਿੰਦੇ ਵੇਖਣੇ ਸਨ, ਨਾਲ ਮੇਰੇ ਕੁਝ ਦੋਸਤ ਆਏ ਨੇ, ਉਹਨਾਂ ਨਾਲ ਮਿਲਾने ਤੇ ਇਹ ਵੇਖੋ ਜਨਾਬ। अस्सलाम वालेकुम भाईजान। हेलो जी, ए मिर्ज़ा तनवीर बेग साहब, जनाब मुख्तार अहमद साहब, लकी डियर, थैंक यू माई बेस्ट फ्रेंड। थैंक यू ਇਹ ਜੀ ਜਿਹੜਾ ਤੁਸੀਂ ਕਬੂਤਰ ਲਿਆ ਛੱਡਿਆ ਉਹਦੇ ਨਾਲ ਲੜਾਈ ਸ਼ੁਰੂ ਹੋ ਗਈ ਪਹਿਲਵਾਨਾਂ ਦੀ। लो जी, ए कबूतर असी काला जड़ा कबूतर लिया के छड्या ते अगले सरदार नहीं कबूल कर रहा कि कोई होर आवे। ਇਹ ਸਰ ਜੀ ਫਰਿੱਲ ਹੈ, ਸੈਡਲ ਇਹਨੂੰ ਕਹਿੰਦੇ ਨੇ। अच्छा जी, अच्छा ਇਹ ਇੰਪੋਰਟਡ ਵੈਰਾਈਟੀ ਹੈ ਜੀ। सफेद वाला फ्रिल, ਹਾਂਜੀ ਫਰਿੱਲ ठीक है जी। ਇਹ ਅੱਛਾ ਜੋੜਾ ਮਿਲ ਜਾਂਦਾ ਹੈ ਜੀ, ਕੋਈ 10-15 ਹਜ਼ਾਰ ਦਾ। हाँ, ਹਾਂਜੀ और ਇਹ ਵਾਲੀ ਅਮਰੀਕਨ ਬਰੀਡ ਹੈ ਜੀ, ये अमेरिकन ब्रीड ਇਹ ਫੀਮੇਲ ਹੈ ਜੀ। ठीक हो गया जी। ਇਹ ਆਪਣੇ ਪਾਕਿਸਤਾਨੀ ਬਹੁਤ ਪੁਰਾਣੀ ਬਰੀਡ ਹੈ, ਲੋਟਣੇ ਕਹਿੰਦੇ ਨੇ ਇਹਨਾਂ ਨੂੰ ਜੀ। अच्छा अच्छा, ਲੋਟਣੇ ਠੀਕ ਇਹਨਾਂ ਨੂੰ ਐਂ ਪਕੜ ਕੇ ਇੱਧਰ ਛੜੀਏ ਤੇ ਜਿਤਨੀ ਦੇਰ ਤੱਕ ਇਹਨਾਂ ਨੂੰ ਪਕੜੋਗੇ ਨਾ, ਜਾਂ ਮਰ ਜਾਣਗੇ ਜਾਂ ਇਹ ਰਾਉਂਡ ਕਰਦੇ ਹੀ ਜਾਣਗੇ। अच्छा अच्छा अच्छा, अच्छा, ठीक हो गया। ਉਹ ਦੂਸਰੀ ਬਰੀਡ ਹੈ, ਉਹ ਉਹਨਾਂ ਨੂੰ ਖੇਲ ਵਾਲੇ ਸੱਦੇ ਜੀ, ਇਹ ਜ਼ਮੀਨ ਤੇ ਖੇਲਦੇ ਨੇ। ਆ ਅੱਛਾ। ਵਾਈਟ ਜਿਹੜਾ ਜੀ, 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 ਇਹਦੀ ਜੀ। ਫੀਮੇਲ ਉਹ ਅੰਡਿਆਂ ਤੇ ਬੈਠੀ ਹੈ। ठीक हो गया। ਹਾਂਜੀ ਇੱਕ ਬਰੀਡ ਹੈ ਜੀ, ਇਹਨੂੰ ਡੈਨਿਸ਼ ਕਹਿੰਦੇ ਨੇ, ਇਹ ਫੀਮੇਲ ਨੇ ਅੰਡੇ ਦਿੱਤੇ ਹੋਏ ਨੇ। सही। ਇਹਦਾ ਬਲੈਕ ਇਹਦਾ ये डेनिश इंपोर्टेड ही है। ਹਾਂਜੀ ਇਹ ਵੀ ਇੰਪੋਰਟਡ ਵੈਰਾਈਟੀ ਹੈ ਜੀ। ਇਹਦੀ ਵੀ ਕਾਫੀ ਰੀਸੇਲ ਹੈ ਅੱਜ ਕੱਲ੍ਹ। ਇਹਦਾ ਬਲੈਕ ਮੇਲ ਹੈ। ਹਾਂਜੀ ਅਸੀਂ ਅਜੇ ਤੱਕ ਸਟਾਰਟ ਕੀਤਾ ਹੈ ਜੀ। ਜੀ। ਇਨਸ਼ਾਅੱਲਾ ਇਹਨੂੰ ਅੱਗੇ ਵਧਾਵਾਂਗੇ ਬਿਜ਼ਨਸ ਦੇ ਹਵਾਲੇ ਨਾਲ। ठीक है, अल्लाह पाक बरकत पा ਆਨਲਾਈਨ देगा। ਬਿਜ਼ਨਸ ਹੁੰਦਾ, ਇਹਦੇ 'ਚ ਅੱਲਾਹ ਪਾਕ ਰੋਜ਼ੀ ਦਿੰਦਾ ਹੈ ਜੀ। इंशाअल्लाह। ਸ਼ੌਕ ਤੇ ਸ਼ੌਕ ਹੈ ਜੀ, जी जी जी, ਔਰ ਅੱਲਾਹ ਪਾਕ ਰੋਜ਼ੀ ਵੀ ਦਿੰਦਾ ਹੈ। ਬਹੁਤ ਸੋਹਣਾ ਸੈਟਅਪ ਜੀ। ਤੇ ਤੁਸੀਂ, ਮੈਂ ਖੁੱਡੇ ਦੇ ਬਾਰੇ ਵੀ ਥੋੜੀ ਮਾਲੂਮਾਤ ਲਵਾਂਗਾ ਜੀ। ਬਹੁਤ ਮੇਰੇ ਖਿਆਲ ਵਿੱਚ ਸਾਦਾ ਔਰ ਕਮ ਖਰਚ ਹਾਂਜੀ ਤਾਮੀਰ ਕੀਤੀ ਹੋਈ ਹੈ। ਹਾਂਜੀ ਇਹ ਸਰਦੀਆਂ ਗਰਮੀਆਂ ਨੂੰ ਠੀਕ ਹੈ। ਜੀ ਬਿਲਕੁਲ। ਗਰਮੀਆਂ ਸਰਦੀਆਂ 'ਚ ਅਸੀਂ ਬੰਦ ਕਰ ਦਿੰਦੇ ਇਹਨੂੰ, ਠੀਕ ਹੈ। ਤੇ ਗਰਮੀਆਂ 'ਚ ਅਸੀਂ ਅੱਗੇ ਕੂਲਰ ਲਗਾ ਦਿਆਂਗੇ ਇਹਦੇ 'ਚ। ਅੱਛਾ 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 ਹਾਂਜੀ ਅੱਛਾ। ਅਸੀਂ ਇਹਦੇ 'ਚ ਕੂਲਰ ਲਗਾ ਦਿੰਦੇ ਹਾਂ ਜੀ। ਇਹਦਾ ਕਿੰਨਾ ਹੈ ਕਮਰੇ ਦਾ ਵਾਇਆ? ਇਹ ਤਕਰੀਬਨ 12 ਬਾਈ 14 ਹੋਏਗਾ। 12 ਬਾਈ 14। ਤੇ ਇਹਦੇ ਚ ਕਿੰਨੇ ਕੁ ਜਾਨਵਰ ਆ ਸਕਦੇ ਨੇ, ਪਰਿੰਦੇ ਕਿੰਨੇ ਕੁ ਰੱਖੇ ਇਹਦੇ 'ਚ ਜਾ ਕਾਫੀ ਪਰਿੰਦੇ ਆ ਸਕਦੇ ਨੇ। ਤਕਰੀਬਨ ਇਹਦੇ 'ਚ 100 ਕਬੂਤਰ ਅਸੀਂ ਰੱਖ ਸਕਨੇ ਹਾਂ, 50 ਜੋੜਾ। 50 जोड़ा? ਹਾਂਜੀ बहुत खूब जी, बहुत खूब, ठीक हो गया। अच्छा, ये इंडियन फैंटेल, इंडियन फैंटेल ਹਾਂਜੀ ਇੰਡੀਅਨ ਫੈਂਟੇਲ और अमेरिकन फैंटेल थोड़ा जिहा फर्क दस दिओ। ਇਹ ਸਰ ਜੀ ये अमेरिकन है। ਇਹ ਅਮਰੀਕਨ ਫੈਂਟੇਲ ਹੈ। ठीक है ਇਹਦਾ ਇਹਦੀ ਚੋਂਚ ਵੀ ਥੋੜੀ ਨਿਸਬਤਨ ਬੜੀ ਹੁੰਦੀ ਹੈ ਇੰਡੀਅਨ ਨਾਲੋਂ। जी ਔਰ ਇਹ ਜਿਹੜੀ ਇਹਦੇ ਪੈਰਾਂ ਦੇ ਨਾ ਜੀ ਪਰ, जी, ਜਿਤਨੇ ਇਹ ਬੜੇ ਹੋਣਗੇ ਉਤਨਾ ਇਹ ਪਿਓਰ ਹੋਏਗਾ, ठीक हो ਉਤਨਾ ਇਹ ਅੱਛਾ ਹੋਏਗਾ, ਉਤਨਾ ਇਹ ਮਹਿੰਗਾ ਹੋਏਗਾ। ठीक ਇਸ ਤੋਂ ਇਲਾਵਾ ਇਹਦੀ ਇਹ ਹੈ ਇਹ ਟੇਲ ਦੇ ਵਿੱਚ ਘੱਟ ਤੋਂ ਘੱਟ 35 ਤੇ 30 ਪਲੱਸ ਪਰ ਹੋਣੇ ਚਾਹੀਦੇ, ਫਿਰ ਇਹ ਪਿਓਰ ਹੈ। ਅਗਰ ਜਿਤਨੇ ਘੱਟ ਹੋਣਗੇ ਤੇ ਫਿਰ ਉਹ ਘੱਟ ਪਿਓਰ ਹੈ, ਉਤਨੇ ਉਹਦੇ ਰੇਟ ਘੱਟ ਹੋਣਗੇ। ਜਿੱਥੇ ਇਹ ਜ਼ਿਆਦਾ ਹੋਣਗੇ ਉਤਨੇ ਲੰਬੇ ਹੋਣਗੇ, ਉਤਨੇ ਇਹ ਅੱਛਾ ਹੋਏਗਾ। ਔਰ ਜਿਹੜਾ ਇੰਡੀਅਨ ਫੈਂਟੇਲ ਹੈ ਉਹਦੇ ਇਹ ਪਰ ਵੀ ਛੋਟੇ ਹੁੰਦੇ ਨੇ। अच्छा। ਹਾਂਜੀ ਔਰ ਇਹ ਫਲਾਈ ਵਗੈਰਾ ਉਤਨਾ ਨਹੀਂ ਕਰਦੇ, ਬਸ ਮੁਰਗੀਆਂ ਦੀ ਤਰ੍ਹਾਂ ਚਲਦੇ ਫਿਰਦੇ ਰਹਿੰਦੇ। ਜ਼ਮੀਨ ਤੇ ਹੀ ਰਹਿੰਦੇ ਨੇ ਥੱਲੇ। ਸਹੀ ਸਹੀ ਸੀ। ਹਾਂ, ਇਹ ਦੇਖ ਰਹੇ ਹੋ ਤੁਸੀਂ, ਇਹ ਅਮਰੀਕਨ ਹੈ ਹਾਂਜੀ ਔਰ ਉਹ ਮੇਲ ਅੱਜ ਲਿਆ ਕੇ ਛੱਡਿਆ ਉਹ ਇੰਡੀਅਨ ਹੈ। ਹਾਂਜੀ ਔਰ ਇਹਨਾਂ ਦੇ ਤੇਲ ਵੀ ਘੱਟ ਹੈ, ਉਹਦਾ ਸੀਨਾ ਵੀ ਛੋਟਾ ਹੈ, ਹਾਂ। ਪੈਰਾਂ ਦੇ ਵਾਲ ਵੀ ਨਹੀਂ ਹੈਗੇ, ਗਰਦਨ ਵੀ ਛੋਟੀ ਹੈ, ਗਰਦਨ ਦੇ ਵਿੱਚ ਖੰਭ ਵੀ ਘੱਟ ਹੈ। ਹੂੰ। ਉਹ ਆਮ ਪਾਕਿਸਤਾਨੀ ਲੱਕਾ ਜਾਂ ਇੰਡੀਅਨ ਲੱਕਾ ਤੇ ਹਾਂ, ਔਰ ਇਹਨਾਂ ਦੀ ਬਰੀਡ ਦਾ ਕੀ ਮੌਸਮ ਹੁੰਦਾ ਹੈ? ਇਹ ਸਾਰਾ ਸਾਲ ਹੀ ਬਰੀਡ ਕਰਦੇ ਨੇ ਜੀ। ਜਦੋਂ ਸਖਤ ਮੌਸਮ ਹੋਏ ਉਦੋਂ ਇਹਨਾਂ ਤੋਂ ਬਰੀਡ ਨਹੀਂ ਲੈਣੀ ਚਾਹੀਦੀ। ਉਸ ਵਕਤ ਬੱਚੇ ਗਰਮੀ ਨਾਲ ਜਾਂ ਜ਼ਿਆਦਾ ਸਰਦੀ ਨਾਲ ਮਰ ਜਾਂਦੇ ਨੇ, ਮਿਹਨਤ ਜ਼ਿਆਦਾ ਕਰਨੀ ਪੈਂਦੀ। ਜਿਹੜਾ ਨਾਰਮਲ ਟੈਂਪਰੇਚਰ ਹੋਏ ਨਾ 40 ਤੱਕ, ਉਦੋਂ ਇਹ ਬਿਹਤਰੀਨ ਬਰੀਡ ਕਰਦੇ ਨੇ। ਠੀਕ ਹੋ ਗਿਆ। ਲੋ ਜੀ, ਬੜੀ ਖੁਸ਼ੀ ਹੋਈ। ਹਾਂਜੀ ਓਕੇ, ਇਨਸ਼ਾਅੱਲਾ ਨੈਕਸਟ ਈਅਰ ਤੁਹਾਨੂੰ ਅਸੀਂ ਇੱਕ ਪ੍ਰੋਫੈਸ਼ਨਲ ਫੈਂਸੀਅਰ ਦੇ ਤਹਿਤ ਦੋਨ ਇਨਸ਼ਾਅੱਲਾ ਇੰਟਰਵਿਊ ਦੇਵਾਂਗੇ ਜ਼ਰੂਰ। ਅਸੀਂ ਇੱਕ ਅੱਛਾ ਸੈਟਅਪ ਬਣਾ ਲਵਾਂਗੇ। ਹੁਣ ਅਸੀਂ ਅਜੇ ਤੱਕ ਸਿੱਖ ਰਹੇ ਹਾਂ, ਤਕਰੀਬਨ ਸਾਨੂੰ 2 ਸਾਲ ਹੋ ਗਏ। ਹੁਣ ਸਾਨੂੰ ਥੋੜਾ
ਪਤਾ ਲੱਗਿਆ ਹੈ ਕਿਹੜੀ ਵੈਰਾਈਟੀ ਹੈ, ਉਹਦਾ ਕੀ ਰੇਟ ਹੈ, ਉਹਦਾ ਤਰੀਕੇਕਾਰ ਕੀ ਹੈ, ਉਹਨੇ ਬਰੀਡ ਕਦੋਂ ਦੇਣੀ ਹੈ, ਕਿਹਦੇ ਨਾਲ ਕਿਹਨੂੰ ਕ੍ਰਾਸ ਕਰਾਉਣਾ ਹੈ, ਤੇ ਅੱਗੇ ਨਵੀਂ ਮੁਟੇਸ਼ਨ ਕੀ ਆਏਗੀ। ਇਹ ਅਜੇ ਤੱਕ ਅਸੀਂ ਸਟੂਡੈਂਟ ਹਾਂ, ਬੜੇ ਬੜੇ ਯਾਸਰ ਰੋਖੜੀ ਵਗੈਰਾ ਰਹਿੰਦੇ, ਅਸੀਂ ਸਟੂਡੈਂਟ ਹਾਂ, ਉਹਨਾਂ ਨੂੰ ਆਨਲਾਈਨ ਦੇਖਨੇ ਆ ਔਰ ਉਹਨਾਂ ਦਾ ਨੌਲੇਜ ਤੋਂ ਇਨਸ਼ਾਅੱਲਾ ਨੈਕਸਟ ਈਅਰ ਤੁਹਾਨੂੰ ਜੋੜੇ ਅੱਛੇ ਸਹੀ ਤਰੀਕੇ ਲਗਾ ਕੇ ਪਿੰਜਰਿਆਂ 'ਚ ਤੇ ਫਿਰ ਇੰਟਰਵਿਊ ਇਨਸ਼ਾਅੱਲਾ ਦੇਵਾਂਗੇ। ਅੱਛਾ, ਤੁਹਾਡੇ ਕੋਲ ਤੇ ਫਿਰ ਇਹਦਾ ਮਤਲਬ ਹੈ ਕਿ ਨਵੇਂ ਸਿੱਖਣ ਵਾਲਿਆਂ ਨੂੰ ਤੁਹਾਡੀ ਵੀਡੀਓ ਜ਼ਰੂਰ ਵੇਖਣੀ ਚਾਹੀਦੀ। ਜੋ ਕੁਝ ਤੁਸੀਂ ਸਿੱਖਿਆ ਜਾਂ ਜੋ ਕੁਝ ਤੁਹਾਡੇ ਤੇ ਬੀਤ ਰਹੀ ਹੈ, ਤੁਸੀਂ ਆਪਣਾ ਐਕਸਪੀਰੀਅੰਸ ਉਹਨਾਂ ਨੂੰ ਅੱਛਾ ਦੇ ਸਕਦੇ ਹੋ ਕਿ ਹਾਂ ਬਿਲਕੁਲ ਐਵੇਂ ਕਹੋ ਵੀ ਕੱਚੀ ਵਾਲੇ ਸਟੂਡੈਂਟਾਂ ਨੂੰ ਮੈਂ ਪੜ੍ਹਾ ਸਕਣਾ, ਕਿਉਂਕਿ ਮੈਂ ਖੁਦ ਅਜੇ ਚੌਥੀ ਵਾਲਾ ਉਹਨਾਂ ਨੂੰ ਆ ਦੇਖੋ ਜੀ ਮਾਸ਼ਾਅੱਲਾ ਬਲੈਕ ਬਰਡ ਹੈ, ਇਹ ਤਕਰੀਬਨ 18000 ਦਾ ਜੋੜਾ ਹੈ ਜੀ। ਠੀਕ दूसरा लोटना है जी, ये नायाब नस्ल है, आम हर जगह ਤੇ ਤੁਹਾਨੂੰ ਇਹ ਮਿਲੇਗੀ ਨਹੀਂ। ਠੀਕ ਹੈ, ਲੇਕਿਨ ਇਹ ਅਜੇ ਤੱਕ ਵੀ ਮਹਿੰਗਾ ਨਹੀਂ ਹੈ, 5-6 ਹਜ਼ਾਰ ਦਾ ਜੋੜਾ ਹੁੰਦਾ। ਇਹਦਾ ਤੁਹਾਨੂੰ ਦਿਖਾਈਏ ਜੀ ਇਹਦਾ ਐਕਸ਼ਨ। ਜੀ ਜੀ ਬਿਲਕੁਲ ਬਿਲਕੁਲ ਵਿਖਾਓ ਜਨਾਬ। ਬ੍ਰੇਕ ਕਰੋ। ਇਸ ਵਕਤ ਇਹਨੂੰ ਖਿਲਾਉਣਾ ਚਾਹੀਦਾ ਜਿਸ ਵਕਤ ਇਹਨੇ ਖਾਣਾ ਖੁਰਾਕ ਨਾ ਖਾਧੀ ਹੋਵੇ। ਠੀਕ, ਲੇਕਿਨ ਹੁਣ ਤੁਹਾਡੀ ਫਰਮਾਇਸ਼ ਤੇ ਅਸੀਂ ਇਹਨੂੰ ਟਰਾਈ ਕਰਨ ਲੱਗੇ ਹਾਂ ਜੀ। ਹਾਂ ਚਲੋ ਥੋੜਾ ਜਿਹਾ ਸਾਨੂੰ ਮੁਜ਼ਾਹਰਾ ਕਰ ਦਿਓ। ਇਹਦਾ ਇਹ ਤਰੀਕਾ ਹੁੰਦਾ ਹੈ ਜੀ, ਇਹ 2 ਉਂਗਲਾਂ ਇੱਥੇ ਰੱਖ ਕੇ ਇਹਨੂੰ ਅੱਛੀ ਤਰ੍ਹਾਂ ਐਜ ਕਰੀਦਾ, ਉਸ ਤੋਂ ਬਾਅਦ ਇਹਨੂੰ ਛੱਡ ਦੇਣਾ। ਜਿਤਨੀ ਦੇਰ ਕਿਧਰ ਮਰੇਗਾ ਨਹੀਂ ਉਤਨੀ ਦੇਰ। ਓਏ ਹੋਏ 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 ਹੋਏ, ਬਸ ਪਕੜ ਲਿਆ ਤੇ ਹੁਣ ਠੀਕ ਹੋ ਗਿਆ। ਹਾਂਜੀ, ਜਿੰਨੀ ਦੇਰ ਨਹੀਂ ਪਕੜੋਗੇ ਇਸੇ ਤਰ੍ਹਾਂ ਹੀ ਕਰੋ। ਹਾਂਜੀ ਰਾਉਂਡ ਮਾਰ ਦੇਣਾ। ਅਸੀਂ ਮੈਲਸੀ ਚੋਂ ਮੰਗਵਾਇਆ ਸੀ ਜੀ। ਇਹ ਕਿੰਨੇ ਦਾ ਪੇਅਰ ਮਿਲ ਰਿਹਾ ਜੀ ਮਾਰਕੀਟ 'ਚ? ਇਹ ਹੈ ਜੀ ਕੋਈ 4-5 ਹਜ਼ਾਰ। ਠੀਕ, ਲੇਕਿਨ ਇਹ ਅਵੇਲੇਬਲ ਨਹੀਂ। ਅੱਛਾ, ਨਾਯਾਬ ਨਸਲ ਹੈ। ਨਾਯਾਬ ਨਸਲ ਇਹ ਹੈ ਤੇ ਆਪਣੀ ਦੇਸੀ ਨਸਲ ਹਾਂਜੀ, ਪੁਰਾਣੀ ਹਾਂਜੀ ਬੜੇ ਸਗੀਰ ਦੀ ਬਰੀਡ। ਹਾਂ, ਤੇ ਇਹ ਤੁਸੀਂ ਕਿੰਨੀ ਦੇਰ ਤੱਕ ਬਰੀਡ ਕਰਾ ਕੇ ਤੇ ਸਾਨੂੰ ਦੇ ਸਕੋਗੇ? ਕਿਉਂਕਿ ਸਾਨੂੰ ਹੋਰ ਕੋਈ ਲਵਣ ਦੀ ਕਿਹੜੀ ਲੋੜ ਹੈ? ਨਹੀਂ ਤਾਬੇਦਾਰ ਜੀ। ਚਲੋ ਚਲੋ ਜੀ ਠੀਕ ਹੈ, ਇਨਸ਼ਾਅੱਲਾ ਇਹਨੂੰ ਹੁਣੇ ਨਾਰਮਲ ਹੋ ਗਏ ਛੱਡਾਂਗੇ, ਹੁਣੇ ਉੱਡ ਜਾਏ। ਸਹੀ, ਜਿੰਨੀ ਦੇਰ ਸ਼ੇਕ ਨਹੀਂ ਕਰੋਗੇ ਉਨੀ ਦੇਰ ਤੱਕ ਫੰਕਸ਼ਨ ਨਹੀਂ ਕਰੇਗਾ। ਕਮਾਲ। ਇਹ ਵੈਰਾਈਟੀ ਦਾ ਵੀ ਫਾਇਦਾ ਹੈ, ਬਿੱਲੀਆਂ ਬੁੱਲੀਆਂ ਤੋਂ ਮਹਿਫੂਜ਼ ਰਹਿੰਦੀ। ਜਿਹੜੀ ਦੂਸਰੀ ਵੈਰਾਈਟੀ ਹੈ ਨਾ, ਹਾਂਜੀ, ਉਹ ਫਲਾਈ ਨਹੀਂ ਕਰਦੀ। ਹਾਂ, ਉਹ ਬਿੱਲੀਆਂ ਉਹਨੂੰ ਪਕੜ ਲੈਂਦੀਆਂ, ਇਹ ਫਲਾਈ ਕਰ ਜਾਂਦਾ। ਫਲਾਈ ਕਰਦੀ। ਸਹੀ 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 ਸਹੀ। ਉਮੀਦ ਹੈ ਤੁਹਾਨੂੰ ਮਿਰਜ਼ਾ ਸਾਹਿਬ ਦਾ ਸੈਟਅਪ ਬੜਾ ਪਸੰਦ ਆਇਆ ਹੋਵੇਗਾ ਤੇ ਇਨਸ਼ਾਅੱਲਾ ਮਜ਼ੀਦ ਵੀ ਮਿਰਜ਼ਾ ਸਾਹਿਬ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਅਗਲਾ ਸਮੈਸਟਰ ਕਲੀਅਰ ਕਰ ਲੈਣਗੇ ਤੇ ਫਿਰ ਆਪਾਂ ਨੂੰ ਫਿਰ ਇੰਟਰਵਿਊ ਦੇਣਗੇ। ਔਰ ਅਗਰ ਤੁਹਾਨੂੰ ਪਸੰਦ ਆਏਗਾ ਜਾਂ ਤੁਹਾਡਾ ਕੋਈ ਕੁਐਸਚਨ ਹੋਵੇਗਾ ਤੇ ਉਹ ਵੀ ਮਿਰਜ਼ਾ ਸਾਹਿਬ ਕੋਲ ਆ ਕੇ ਪੁੱਛਾਂਗੇ ਔਰ ਮਜ਼ੀਦ ਰਹਿਨਮਾਈ ਲਵਾਂਗੇ। ਅੱਜ ਦੀ ਵੀਡੀਓ ਬਹੁਤ ਲੰਮੀ ਹੋ ਗਈ ਹੈ। ਰੱਬ ਰਾਖਾ, ਅੱਲਾ ਦੇ ਸਪੁਰਦ।